ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਤਾਈ ਦੀ 15ਵੀਂ ਕਿਸ਼ਤ। ਪੋਹ ਦੇ ਦਿਨ, ਸਰਦੀ ਦਾ ਜ਼ੋਰ, ਅਸਮਾਨ ਉੱਤੇ ਧੁੰਦ, ਸੂਰਜ ਅੱਗੇ ਕੰਧ, ਸੀਤ ਐਨੀ ਪਈ ਕੁਲਫੀ ਜੰਮੇ, ਸੁਰ ਸੁਰ ਕਰਦੀ ਨੱਕ ਵੱਗੇ, ਕੱਛਾਂ ਵਿੱਚੋਂ ਹੱਥ ਕੱਢ ਕੇ ਨੱਕ ਸਾਫ਼ ਕਰਨਾ ਵੀ ਪਹਾੜ ਜਾਪੇ। ਪੈਰੋਂ ਨੰਗੀ ਪਾਟੀ ਮਗੋਰੀਆਂ ਵਾਲੀ ਪਤਲੀ ਚਾਦਰ ਦੀ ਬੁੱਕਲ ਮਾਰੀ ਫਾਤਾਂ ਸੁੰਮ ਸੁਮਾਨ ਸ਼ਹਿਰ ਦੇ ਸਟੇਸ਼ਨ ਗੱਡੀ ਤੋਂ ਉਤਰੀ। ਖਾਲਮ ਖਾਲੀ ਸਟੇਸ਼ਨ ਉੱਤੇ ਵਿਰਲੇ ਵਿਰਲੇ ਲੋਕੀ ਚੁੱਪਚਾਪ ਪਾਲੇ ਨਾਲ ਕੁੱਬੇ ਕੁੱਬੇ ਹੋਏ ਛੇਤੀ ਤੋਂ ਛੇਤੀ ਆ ਜਾ ਰਹੇ ਸਨ। ਫਾਤਾਂ ਸਟੇਸ਼ਨ ਦੀ ਬੱਤੀ ਤੋਂ ਬਾਹਰ ਨਿਕਲੀ। ਟਾਂਗਿਆਂ ਵਾਲੇ ਵੀ ਖਾਲੀ ਟਾਂਗੇ ਖਿਲਾਰੀ ਗੱਦੀਆਂ ਉੱਤੇ ਗੁੱਛਾ ਮੁੱਛਾ ਹੋਏ ਛੇ ਮਾਰੀ ਬੈਠੇ ਸਨ। ਫਾਤਾਂ ਟਾਂਗੇ ਵਾਲਿਆਂ ਨੂੰ ਆਪਣੀ ਨਜ਼ਰੇ ਪਰਖਦੀ ਹੋਈ ਇੱਕ ਵਡੇਰੇ ਕੋਚਵਾਨ ਨੂੰ ਸੈਂਟਰ ਜੇਲ੍ਹ ਜਾਣ ਲਈ ਆਖਿਆ। ਪਹਿਲੇ ਤੇ ਬਜ਼ੁਰਗ ਕੋਚਵਾਨ ਅੱਖਾਂ ਨਾਲ ਫਾਤਾਂ ਦਾ ਹੁਲੀਆ ਵੇਖਿਆ, ਥੋੜਾ ਜਿਹਾ ਆਪਣੀ ਥਾਂ ਤੋਂ ਹਲ ਕੇ ਫੇਰ ਉਂਝੀ ਛੇ ਮਾਰ ਲਈ ਤੇ ਪੁੱਛਿਆ, ਬੀਬੀ ਸਾਲਮ ਟਾਂਗਾ ਲੈ ਜਾਣਾ ਈ? ਨਹੀਂ ਬਾਬਾ, ਤੂੰ ਭਾਵੇਂ ਹੋਰ ਸਵਾਰੀਆਂ ਵੀ ਬਿਠਾ ਲੈ। ਫਾਤਾਂ ਟਾਂਗੇ ਦੀ ਪਿਛਲੀ ਸੀਟ ਉੱਤੇ ਬਹਿ ਗਈ। ਫਾਤਾਂ ਦੇ ਇੰਜ ਬਹਿ ਜਾਣ ਨਾਲ ਉਹਨੂੰ ਵੱਟ ਤੇ ਬੜਾ ਚੜਿਆ। ਇੱਕ ਸਵਾਰੀ ਲੈ ਟੁਰਾਂ। ਫਿਰ ਇਹ ਸੋਚ ਕੇ ਚੁੱਪ ਰਿਹਾ, ਔਰਤ ਜ਼ਾਤ ਸਵੇਰੇ ਸਵੇਰੇ ਮੱਥੇ ਲੱਗੀ ਏ, ਅੱਲਾ ਸਭ ਦੀਆਂ ਸ਼ਰਮਾਂ ਰੱਖਣ ਵਾਲਾ ਏ। ਟਾਂਗੇ ਵਾਲਾ ਥੱਲੇ ਉਤਰਿਆ, ਅੱਲਾ ਕਾਰ ਸਾਜ਼। ਘੋੜੇ ਦੇ ਅੱਗੋਂ ਵੰਡ ਦਾਣੇ ਵਾਲੀ ਖੁਰਲੀ ਚੁੱਕ ਕੇ ਅਗਲੀ ਸੀਟ ਹੇਠਾਂ ਰੱਖ ਦਿੱਤੀ। ਘੋੜੇ ਦੇ ਮੂੰਹ ਕੜੀਆਲਾ ਚਾੜਿਆ। ਰਾਸਾਂ ਸੰਭਾਲ ਕੇ ਟਾਂਗੇ ਉੱਤੇ ਬਹਿ ਕੇ ਘੋੜੇ ਨੂੰ ਟੁਰਦਿਆਂ ਹੋਇਆ ਬੋਲਿਆ, ਚੱਲ ਓਏ ਪੁੱਤਰ, ਅੱਲਾ ਕਾਰ ਸਾਜ਼। ਠੰਡੀ ਤੇ ਭਿੱਜੀ ਸੜਕ ਉੱਤੇ ਘੋੜੇ ਦੇ ਸੁੰਮਾਂ ਦੀ ਆਵਾਜ਼ ਤੋਂ ਸਿਵਾ ਦੋਹਾਂ ਵਿੱਚੋਂ ਕਿਸੇ ਕੋਈ ਗੱਲ ਨਾ ਕੀਤੀ। ਕੋਈ ਟਰੱਕ ਆਉਣ ਉੱਤੇ ਝੱਟ ਦਾ ਝੱਟ ਪਾਂ ਪਾਂ ਖੜ ਖੜ ਕਰਦੇ ਲੰਘ ਜਾਣ, ਫੇਰ ਚੁੱਪ ਜਾਣ। ਟੱਪ ਟੱਪ ਘੋੜੇ ਦੇ ਸੁੰਮਾਂ ਦੀ ਆਵਾਜ਼ ਨਾਲ ਕਦੀ ਕਦੀ ਘੋੜਾ ਫੁਰਕਣਾ ਵੀ ਮਾਰ ਦੇਵੇ, ਜਿਵੇਂ ਕਿਸੇ ਬੁੱਢੇ ਬੰਦੇ ਨੂੰ ਕਾਲੀ ਖੰਘ ਲੱਗੀ ਹੋਵੇ। ਸੈਂਟਰਲ ਜੇਲ੍ਹ ਦੇ ਬੂਹੇ ਅੱਗੇ ਟਾਂਗਾ ਖਿਲਾਰ ਕੇ ਕੋਚਵਾਨ ਕਿਰਾਏ ਦਾ 1 ਰੁਪਈਆ ਮੰਗਿਆ। ਫਾਤਾਂ ਚੁੱਪਚਾਪ ਰੁਪਈਆ ਫੜਾ ਦਿੱਤਾ। ਜੇਲ੍ਹ ਤੇ ਹਾਲੀ ਧੁੰਦ ਖਿਲਰੀ ਹੋਈ ਸੀ। ਸਵੇਰ ਕਰਕੇ ਕੁਝ ਸਰਦੀ ਪਾਰੋਂ ਸੁੰਗੜ ਕੇ ਫਾਤਾਂ ਇੱਕ ਪਾਸੇ ਸੜਕ ਕੰਢੇ ਬਹਿ ਗਈ। ਝੱਟ ਮਗਰੋਂ ਹੌਲੀ ਹੌਲੀ ਮੁਲਾਕਾਤੀ ਆਉਣ ਲੱਗ ਪਏ। ਜੇਲ੍ਹ ਦੇ ਬੂਹੇ ਕੋਲ ਦੀ ਦੁਕਾਨ ਖੁੱਲ੍ਹ ਗਈ, ਜਿੱਥੋਂ ਆ ਕੇ ਮੁਲਾਕਾਤੀ ਕਾਲੀ ਕਾਲੀ ਮਹਿੰਗੀਆਂ ਚੀਜ਼ਾਂ ਖਰੀਦ ਕੇ ਕੈਦੀਆਂ ਨੂੰ ਦਿੰਦੇ ਨੇ। ਸੰਤਰੀ ਰਾਹੀਂ ਕੈਦੀ ਤੀਕ ਚੀਜ਼ਾਂ ਕਦੀ ਪੂਰੀਆਂ ਨਹੀਂ ਆਪਣੀਆਂ। ਫਾਤਾਂ ਕੋਲ ਖਰੀਦਣ ਨੂੰ ਕੁਝ ਵੀ ਨਹੀਂ ਸੀ। ਉਸ ਅਫਸੋਸ ਕੀਤਾ, ਖਾਲੀ ਹੱਥ ਮੁਲਾਕਾਤ। ਫਿਰ ਉਸ ਕਮਰੇ ਦੀ ਬਾਰੀ ਖੁੱਲ੍ਹੀ ਜਿੱਥੇ ਮੁਲਾਕਾਤੀ ਆਪਣਾ ਨਾਂ, ਅਤਾ ਪਤਾ ਤੇ ਕੈਦੀ ਦਾ ਨਾਂ ਲਿਖਵਾਉਂਦੇ ਨੇ। ਫਾਤਾਂ ਵੀ ਉੱਧਰ ਗਈ। ਲੋਕਾਂ ਨੂੰ ਨਾਂ ਲਿਖਵਾਉਂਦਿਆਂ ਵੇਖ ਕੇ ਫਾਤਾਂ ਵੀ ਆਪਣਾ ਤੇ ਜੀਰੇ ਦਾ ਮੁਲਾਕਾਤ ਲਈ ਨਾਂ ਲਿਖਵਾਇਆ। ਲੋਕਾਂ ਦੀ ਭੀੜ ਵੱਧਦੀ ਗਈ। ਜਦੋਂ ਦਾ ਜੀਰੇ ਨੂੰ ਮਲਕ ਰਿਆਜ਼ ਇਕਰਾਰ ਕਰਾ ਕੇ ਪੁਲਿਸ ਰਾਹੀਂ ਫੜਵਾ ਕੇ ਪਿੰਡੋਂ ਕੱਢਿਆ, ਮਗਰੋਂ ਕਿਸੇ ਖਬਰ ਨਾ ਲਈ। ਆਪੇ ਪੁਲਿਸ ਮੁਕੱਦਮਾ ਬਣਾਇਆ, ਕਿਸੇ ਜ਼ਮਾਨਤ ਦਿੱਤੀ ਨਾ ਮਸ਼ਵਰਾ। ਆਪੇ ਹੀ ਅਦਾਲਤ ਸਰਕਾਰੀ ਵਕੀਲ ਖਿਲਾਰਿਆ। ਜੀਰੇ ਦੇ ਖਿਲਾਫ ਮਲਕ ਰਿਆਜ਼ ਤੇ ਪਟਵਾਰੀ ਦੀ ਗਵਾਹੀ ਦੇ ਨਾਲ ਨਾਲ ਪਿੰਡ ਦੇ ਹੋਰ ਬੰਦਿਆਂ ਵੀ ਗਵਾਹੀ ਦਿੱਤੀ ਹੋਈ ਸੀ। ਭਾਵੇਂ ਇਹ ਗਵਾਹ ਅਦਾਲਤ ਵਿੱਚ ਨਹੀਂ ਗਏ, ਸਫਾਈ ਦੇ ਗਵਾਹ ਵੀ ਕੋਈ ਨਹੀਂ ਸਨ। ਜੀਰੇ ਨੂੰ 2 ਸਾਲ ਕੈਦ ਹੋਈ। ਪੂਰੇ 3 ਮਹੀਨਿਆਂ ਮਗਰੋਂ ਫਾਤਾਂ ਮੁਲਾਕਾਤ ਲਈ ਆਈ। ਕੰਦਲੇ ਲੱਗੀ ਲੰਮੀ ਬਾਰੀ ਅੱਗੇ ਜਾਲੀ ਵੀ ਤਣੀ ਹੋਈ ਸੀ। ਜੇਲ੍ਹ ਦੇ ਅੰਦਰੋਂ ਅੰਦਰ ਦੀ ਕੈਦੀ ਆਉਂਦੇ, ਬਾਰੀ ਨੂੰ ਚਮੜੇ ਸਜਣਾ ਨਾਲ ਕੋਈ ਗੱਲ ਕਰਦੇ। ਬਹੁਤ ਸਾਰੇ ਮੁਲਾਕਾਤੀਆਂ ਦੀਆਂ ਆਵਾਜ਼ਾਂ ਨਾਲ ਇੱਕ ਸ਼ੋਰ ਜਿਹਾ ਹੋਇਆ ਰਹਿੰਦਾ ਸੀ, ਜਿਹਦੇ ਪਰੋਂ ਮੁਲਾਕਾਤੀਆਂ ਨੂੰ ਉੱਚੀ ਉੱਚੀ ਜ਼ੋਰ ਲਾ ਕੇ ਗੱਲ ਕਰਨੀ ਪੈਂਦੀ। ਕੈਦੀਆਂ ਦੇ ਨਾਲ ਜੀਰਾ ਵੀ ਮੁਲਾਕਾਤ ਕਰਨ ਲਈ ਜਾਲੀ ਦੇ ਸਾਹਮਣੇ ਆਇਆ। ਫਾਤਾਂ ਜਾਲੀ ਨਾਲ ਲੱਗੀ ਰੋ ਰਹੀ ਸੀ। ਛੋਟੇ ਲੁੰਡੇ ਕੁੜਤੇ ਪਜਾਮੇ ਵਿੱਚ, ਸਿਰ ਮੁੰਨੇ ਤੇ ਟੋਪੀ ਲਾਈ, ਆਪਣੇ ਮਜਾਜ਼ੀ ਖੁਦਾ ਦਾ ਪਾਗਲਾਂ ਵਰਗਾ ਹੁਲੀਆ ਵੇਖ ਕੇ ਫਾਤਾਂ ਦੀ ਡੀਕ ਨਿਕਲ ਗਈ। ਜੀਰਾ ਵੀ ਜਾਲੀ ਦੇ ਪਾਰ ਨੀਵੀਂ ਪਾਈ ਖਲੋਤਾ, ਰੋਣ ਹਾਕਾ ਹੋਇਆ ਸੀ। ਝੱਟ ਮਗਰੋਂ ਦੋਵੇਂ ਕੋਈ ਸੰਭਲੇ ਤੇ ਜੀਰਾ ਬੋਲਿਆ, ਪਿੰਡ ਦੀ ਸੁਣਾ। ਖੈਰ ਏ ਪਿੰਡ ਨੂੰ, ਤੂੰ ਆਪਣੀ ਸੁਣਾ। ਫਾਤਾਂ ਅਥਰੂ ਪੂਜੇ, ਬਸ ਠੀਕ ਏ, ਜਿਹੜਾ ਵੇਲਾ ਲੰਘ ਰਿਹਾ ਏ। ਉਹ ਹੋਰ ਕੀ ਗੱਲ ਕਰੇ? ਉਸ ਆਪਣੀ ਬੱਚੀ ਦਾ ਪੁੱਛਿਆ। ਕਾਕੀ ਨੂੰ ਨਾਲ ਨਹੀਂ ਲਿਆਈ? ਨਹੀਂ, ਠੰਡ ਸੀ, ਮੈਂ ਸੋਚਿਆ ਕਿੱਥੇ ਵਿਚਾਰੀ ਮਾਸੂਮ ਨੂੰ ਬਜਾਈ ਫਿਰਾਂਗੀ। ਘਰ ਕੱਲੀ ਨੂੰ ਛੱਡ ਆਈ ਏ? ਨਹੀਂ, ਤਾਈ ਕੋਲ ਛੱਡ ਕੇ ਆਈ ਆਂ। ਤਾਈ ਦੇ ਨਾਂ ਉੱਤੇ ਜੀਰਾ ਕੋਈ ਤਰਬਿਕਿਆ। ਤਾਈ ਹਾਲੀ ਤੀਕ ਅੜੀ ਹੋਈ ਏ? ਹਫੀਜ਼ ਆ ਗਿਆ ਏ?
ਜੀਰੇ ਦੀਆਂ ਅੱਖਾਂ ਵਿੱਚ ਚਮਕ ਆਈ। ਨਹੀਂ, ਉਹਦੀ ਤੇ ਕਿਧਰੇ ਦੱਸ ਹੀ ਨਹੀਂ ਪੈਂਦੀ। ਬੜੀ ਬਹਾਦਰ ਨਿਕਲੀ ਏ ਤਾਈ। ਹੈਂ? ਜੀਰੇ ਦੇ ਮੂੰਹੋਂ ਤਾਈ ਦੀ ਤਾਰੀਫ ਸੁਣ ਕੇ ਫਾਤਾਂ ਸੋਚਣ ਲੱਗ ਪਈ, ਇਹ ਤਬਦੀਲੀ ਕਿੰਜ ਆਈ? ਕੀ ਸੋਚ ਰਹੀ ਹੈ? ਜੀਰੇ ਮੁਸਕਰਾ ਕੇ ਪੁੱਛਿਆ। ਸੋਚਣੀ ਆ ਤੇਰੇ ਵਿੱਚ ਤਬਦੀਲੀ ਕਿੰਜ ਆਈ, ਇਹ ਤੇ ਹੁਣ ਆ ਕੇ ਦੱਸਾਂਗਾ। ਮੇਰੇ ਖਿਆਲ ਵਿੱਚ ਤਬਦੀਲੀ ਕਿੰਜ ਹੋਈ ਤੇ ਇਹ ਦੁਨੀਆ ਕੀ ਏ? ਜੀਰੇ ਮੁੱਕੀਆਂ ਵਟੀਆਂ ਹੋਈਆਂ ਸਨ। ਜੇਲ੍ਹ ਵਿੱਚ ਆ ਕੇ ਪਤਾ ਲੱਗਾ ਏ ਮੈਂ ਤੇ ਨਿਰਾ ਡੰਗਰ ਸਾਂ। ਕਿਸੇ ਦੀ ਖਾਤਰ ਮਰਨਾ, ਕਿਸੇ ਦੀ ਖਾਤਰ ਜੀਣਾ। ਜੀਰੇ ਦੀ ਤਬਦੀਲੀ ਤੇ ਫਾਤਾਂ ਨੂੰ ਖੁਸ਼ੀ ਹੋਈ, ਪਰ ਉਂਝ ਫਾਤਾਂ ਨੂੰ ਕੁਝ ਮਾਲੂਮ ਨਾ ਹੋਇਆ। ਚਲੋ ਅਕਲ ਤੇ ਆਈ, ਕੁਝ ਵੀ ਨਾ ਕਰਨਾ, ਐਵੇਂ ਜੇਲ੍ਹ ਕੱਟਣੀ। ਹੁਣ ਜੀਰਾ ਪਾਗਲਾਂ ਵਾਂਗਰ ਹੱਸਿਆ। ਹਾਸਾ ਰੋਕ ਕੇ ਬੋਲਿਆ, ਹੋਰ ਸੁਣਾ, ਮਲਕ ਦਾ ਕੀ ਹਾਲ ਏ? ਮੈਨੂੰ ਕੈਦ ਕਰਾ ਕੇ ਖੁਸ਼ ਏ? ਬੜਾ ਖੁਸ਼, ਫਾਤਾਂ ਬੋਲੀ। ਸਾਰੀ ਰਾਤ ਵੱਡੀ ਕਿੰਗ, ਜਿਹਨੂੰ ਪਤਾ ਨਹੀਂ ਸਤਾਰ ਕਹਿੰਦੇ ਨੇ, ਵਜਾਉਂਦਾ ਰਹਿੰਦਾ ਏ। ਸਤਾਰ ਵਜਾਵਣ ਤੇ ਜੀਰਾ ਹੈਰਾਨ ਹੋਇਆ। ਉਹ ਤੇ ਰੰਗ ਰਾਗ ਨੂੰ ਪਸੰਦ ਨਹੀਂ ਸੀ ਕਰਦਾ ਹੁੰਦਾ। ਫਾਤਾਂ ਵੈਰਵੇ ਨਾਲ ਦੱਸਣ ਲਈ ਮੁੱਢੋਂ ਗੱਲ ਸ਼ੁਰੂ ਕੀਤੀ। ਦੋਵੇਂ ਧੀਆਂ ਉਸ ਤੇਰੇ ਹੁਣੇ ਹੀ ਵਿਆਹ ਦਿੱਤੀਆਂ ਸਨ। ਆਹੋ, ਫੇਰ ਉਹਦੇ ਜਵਾਈ ਸਿਕੰਦਰ ਦੀ ਤਰੱਕੀ ਹੋਈ, ਉਹ ਮੇਜਰ ਬਣ ਗਿਆ। ਅੱਛਾ, ਬੜੀ ਤਰੱਕੀ ਕਰ ਰਹੇ ਨੇ ਸਹੁਰਾ ਜਵਾਈ। ਸਿਕੰਦਰ ਦੇ ਮੇਜਰ ਹੋਣ ਦੀ ਖੁਸ਼ੀ ਮਨਾਉਣ ਵੇਲੇ ਮਲਕ ਦੇ ਕੁੜਮਾ ਆਪਣੇ ਪਿੰਡ ਕੰਜਰੀ ਬੁਲਾਈ। ਗਾਉਣ ਵਾਲੀ ਉੱਤੇ ਮਲਕ ਰੀਝ ਗਿਆ। 8-10 ਦਿਨਾਂ ਮਗਰੋਂ ਗਾਉਣ ਵਾਲੀ ਕੋਲ ਚੱਕਰ ਲਾ ਹੁੰਦਾ ਏ। ਉਹਨੇ ਇਹਨੂੰ ਕਿੰਗ ਵਜਾਉਣ ਤੇ ਲਾ ਦਿੱਤਾ। ਇਹ ਕਿੰਗ ਵਜਾਉਂਦਾ ਰਹਿੰਦਾ ਏ। ਫਾਤਾਂ ਮੁਸਕਰਾਈ। ਨੀਂਦਰ ਹਰਾਮ ਹੋ ਗਈ ਸੂ। ਸਾਰੀ ਰਾਤ ਡੰਮੂ ਡੋਂ ਕਿੰਗ ਖੜਕਾਉਂਦਾ ਰਹਿੰਦਾ ਏ। ਤੈਨੂੰ ਇਹ ਸਾਰੀ ਗੱਲ ਦਾ ਕਿਵੇਂ ਪਤਾ ਲੱਗਾ? ਜੀਰੇ ਪੁੱਛਿਆ। ਸਾਰੇ ਪਿੰਡ ਨੂੰ ਪਤਾ ਏ, ਫਾਤਾਂ ਨਫ਼ਰਤ ਨਾਲ ਬੋਲੀ। ਅਲਫੂ ਨਾਈ ਤੇ ਆਖਦਾ ਏ ਗਾਉਣ ਵਾਲੀ ਦੇ ਸਾਹਮਣੇ ਚੂਚਾ ਬਣਿਆ ਰਹਿੰਦਾ ਏ। ਬੜਾ ਮਾਲ ਖਵਾਇਆ ਸੂ। ਇਸ਼ਕ ਜੋ ਹੋਇਆ, ਜੀਰੇ ਮੁਸਕਰਾ ਕੇ ਆਖਿਆ। ਇਸ਼ਕ ਦੇ ਨਾਂ ਉੱਤੇ ਉਹਨੂੰ ਦੋਸਾ ਯਾਦ ਆਇਆ। ਦੋਸੇ ਬਾਰੇ ਪੁੱਛਿਆ। ਸੁਣਾ, ਉਹ ਕੀ ਕਰਦਾ ਏ? ਸਕੀਨਾ ਮਿਲੀ ਸੂ ਕਿ ਨਾ? ਬਸ ਰਾਤ ਦਿਨ ਮਨਸੂਬੇ ਬਣਾਉਂਦਾ ਰਹਿੰਦਾ ਏ, ਫਾਤਾਂ ਦੱਸਿਆ। ਚਲਦੀ ਚੱਕੀ ਨੂੰ ਬੰਦ ਕਰਕੇ ਐਵੇਂ ਨਿਕਲ ਟੁਰਦਾ ਏ, ਅਵਾਰਾ ਈ। ਕਦੀ ਮਲਕ ਨੂੰ ਤਾਈ ਦੇ ਖਿਲਾਫ ਭੜਕਾਉਂਦਾ ਏ, ਕਦੀ ਲੋਕਾਂ ਨੂੰ ਆਖਦਾ ਏ ਵੇਖੋ ਮੇਰੇ ਨਾਲ ਧਰੋਹ ਹੋਇਆ ਏ। ਅੱਜ ਕੱਲ੍ਹ ਮੌਲਵੀ ਦੀਆਂ ਜੁੱਤੀਆਂ ਚੁੱਕੀ ਫਿਰਦਾ ਏ। ਕਿਉਂ? ਮੌਲੂ ਨੂੰ ਕਿਉਂ? ਮਲਕ ਰਿਆਜ਼ ਹੀ ਮਤ ਦਿੱਤੀ ਏ ਵੀ ਮੌਲਵੀ ਕੋਲੋਂ ਮਸਲੇ ਕਰਵਾ ਕੇ ਲੋਕਾਂ ਨੂੰ ਬਖਾਵੇ। ਜਦ ਦਾ ਫੱਜਾ ਪਿੰਡੋਂ ਚਲਾ ਗਿਆ ਏ, ਮੌਲਵੀ ਵੀ ਤਾਈ ਤੇ ਸਕੀਨਾ ਦੇ ਖਿਲਾਫ ਫਤਵੇ ਤੇ ਫਤਵਾ ਲਾਈ ਜਾਂਦਾ ਏ। ਫੱਜਾ ਚਲਾ ਗਿਆ ਏ? ਜੀਰਾ ਹੈਰਾਨ ਹੋਇਆ। ਉਹ ਕਿਉਂ? ਫਾਤਾਂ ਦੱਸਿਆ, ਮਲਕ ਰਿਆਜ਼ ਤੇ ਸਿਕੰਦਰ ਕਮਾਲੀਏ ਸਰਕਾਰੀ ਜ਼ਮੀਨ ਪਟੇ ਉੱਤੇ ਲੈ ਦਿੱਤੀ ਏ। ਇਹ ਵੀ ਇੱਕ ਚਾਲ ਏ, ਫਾਤਾਂ ਬੋਲਦੀ ਗਈ। ਕਿਰਕਾ ਵੀ ਪਿੰਡੋਂ ਸ਼ਹਿਰ ਚਲਾ ਗਿਆ ਏ। ਹੁਣ ਮਲਕ ਦੇ ਅੱਗੇ ਬੋਲਣ ਵਾਲਾ ਕੋਈ ਵੀ ਨਹੀਂ ਰਿਹਾ। ਇਹ ਬੜੀ ਬੇੜੀ ਖਬਰ ਸੁਣਾਈ ਊ। ਜੀਰੇ ਅਫਸੋਸ ਕੀਤਾ। ਜੀਰੇ ਫਿਕਰ ਕਰਦੇ ਹੋਇਆ ਆਖਿਆ, ਫਾਤਾਂ ਤਾਈ ਨੂੰ ਮੇਰਾ ਸਲਾਮ ਆਖੀ, ਦੱਸੀ ਮੈਂ ਸ਼ਰਮਿੰਦਾ ਵਾਂ। ਜੀਰੇ ਦੀਆਂ ਅੱਖਾਂ ਵਿੱਚ ਅਥਰੂ ਆ ਗਏ। ਜੀਰੇ ਦੀ ਇਸ ਪੱਕੀ ਪੀੜੀ ਗੱਲ ਉੱਤੇ ਹੰਝੂਆਂ ਦੀ ਝੜੀ ਫਾਤਾਂ ਨੂੰ ਕੋਈ ਸਮਝ ਨਾ ਆਈ। ਜੇਲ੍ਹ ਵਿੱਚ ਇਹਨੂੰ ਕਿੰਨੀ ਅਕਲ ਆ ਗਈ, ਪਰ ਉਸ ਕੁਰੇਦਿਆ ਨਾ ਸੰਭਲ ਕੇ ਬੋਲੀ, ਪੱਕੀ ਸੜਕ ਬਣ ਰਹੀ ਏ। ਸੁਣਿਆ ਏ ਉੱਥੇ ਹੁਣ ਇੱਕ ਗੰਨੇ ਦੀ ਮਿਲ ਪਵੇਗੀ। ਗੰਨੇ ਦੀ ਮਿਲ ਕੌਣ ਬਣਾਵੇਗਾ? ਮਲਕ ਰਿਆਜ਼ ਤੇ ਉਹਦਾ ਜਵਾਈ ਸਿਕੰਦਰ ਰਲ ਕੇ ਬਣਾਉਣਗੇ। ਨਾਲ ਕੋਈ ਸ਼ਹਿਰ ਦਾ ਸੇਠ ਸੀਰੀ ਏ। ਅਲਫੂ ਤੇ ਆਖਦਾ ਏ ਇੱਥੇ ਨਵਾਂ ਸ਼ਹਿਰ ਬਣੇਗਾ। ਜੀਰਾ ਸੋਚੀ ਪੈ ਗਿਆ। ਪੱਕੀ ਸੜਕ, ਗੰਨੇ ਦੀ ਮਿਲ, ਇਹ ਕੀ ਹੋ ਰਿਹਾ ਏ? ਕੁਝ ਦੇਰ ਚੁੱਪ ਰਿਹਾ। ਜੀਰੇ ਨੂੰ ਕੋਈ ਗੱਲ ਨਾ ਸੁਝੀ ਤੇ ਆਖ ਦਿੱਤਾ, ਹੋਰ ਫਾਤਾਂ ਕੇ ਦੱਸੇ? ਖਬਰਾਂ ਤੇ ਮੁੱਕ ਗਈਆਂ ਸਨ। ਅਚਣਚੇਤ ਇੱਕ ਖਬਰ ਯਾਦ ਆਈ ਜਿਹੜੀ ਫਾਤਾਂ ਲਈ ਜ਼ਰੂਰੀ ਨਹੀਂ ਸੀ, ਫੇਰ ਵੀ ਜੀਰੇ ਨਾਲ ਗੱਲ ਟੋਰਨ ਲਈ ਕਰਨੀ ਪਈ। ਸਟੇਸ਼ਨ ਮਾਸਟਰ ਤੇ ਸਕੂਲ ਮਾਸਟਰ ਦੋਵਾਂ ਨਾਲ ਮਲਕ ਰਿਆਜ਼ ਗੁੱਸੇ ਹੋ ਗਿਆ ਏ। ਉਹ ਕਾਹਦੇ ਤੂੰ? ਜੀਰੇ ਛੇਤੀ ਨਾ ਪੁੱਛਿਆ। ਪਤਾ ਨਹੀਂ, ਫਾਤਾਂ ਬੋਲੀ, ਪਰ ਆਖਦੇ ਨੇ ਮਲਕ ਰਿਆਜ਼ ਤੇ ਸਿਕੰਦਰ ਦਾ ਖਿਆਲ ਏ ਕਿ ਇਹ ਦੋਵੇਂ ਮਾਸਟਰ ਕਿਸਾਨਾਂ ਨੂੰ ਪੁੱਠੀਆਂ ਸਿੱਧੀਆਂ ਪੱਟੀਆਂ ਪੜਾਉਂਦੇ ਨੇ। ਜੀਰਾ ਸਮਝ ਗਿਆ ਦੋਵਾਂ ਨਾਲ ਮਲਕ ਰਿਆਜ਼ ਕਿਉਂ ਗੁੱਸੇ ਵੇ। ਜੇਲ੍ਹ ਵਿੱਚ ਰਹਿ ਕੇ ਜੀਰੇ ਨੂੰ ਉਸ ਪਾਰਟੀ ਦਾ ਪਤਾ ਲੱਗ ਗਿਆ ਹੋਇਆ ਸੀ ਜਿਹੜੀ ਪਾਰਟੀ ਇੱਥੇ ਇਨਕਲਾਬ ਚਾਹੁੰਦੀ ਏ। ਹਾਸ਼ਮੀ ਵਕੀਲ ਇੱਥੇ ਆ ਕੇ ਜੀਰੇ ਕੋਲੋਂ ਕਾਗਜ਼ਾਂ ਉੱਤੇ ਦਸਤਖਤ ਕਰਵਾ ਕੇ ਲੈ ਗਿਆ ਹੋਇਆ ਸੀ।
ਇਹ ਗੱਲ ਉਹਨੇ ਅਜੇ ਫਾਤਾ ਨਾਲ ਕਰਨੀ ਮੁਨਾਸਬ ਨਾ ਸਮਝੀ। ਫਾਤਾ ਦੱਸਿਆ, ਮਾਸਟਰ ਅਸਗਰ ਤਾਈ ਦੇ ਘਰ ਨਲਕਾ ਲਵਾ ਦਿੱਤਾ ਹੈ। ਜੀਰੇ ਨੂੰ ਖੁਸ਼ੀ ਹੋਈ। ਹੁਣ ਜੀਰਾ ਵੀ ਜ਼ਿਹਨੀ ਤੌਰ ਤੇ ਉਸ ਪਾਰਟੀ ਦਾ ਹਮੇਤੀ ਬਣ ਗਿਆ ਹੋਇਆ ਸੀ। ਇੰਨੇ ਚਿਰ ਵਿੱਚ ਮੁਲਾਕਾਤ ਦਾ ਵੇਲਾ ਮੁੱਕ ਗਿਆ। ਸੰਤਰੀ ਨੇ ਮੁਲਾਕਾਤ ਦਾ ਵੇਲਾ ਮੁੱਕਣ ਦਾ ਐਲਾਨ ਕੀਤਾ। ਜੀਰੇ ਹੱਥ ਹਿਲਾ ਕੇ ਫਾਤਾ ਨੂੰ ਹੌਸਲਾ ਰੱਖਣ ਦੀ ਪੱਕੀ ਕੀਤੀ। ਆਖਿਆ, ਬਸ ਜਿਹੜੀ ਭੁੱਲ ਹੋ ਗਈ ਸੋ ਹੋ ਗਈ, ਹੁਣ ਮੈਂ ਡੰਗਰ ਨਹੀਂ ਰਿਹਾ, ਸਬਰ ਕਰ, ਦਿਨ ਕੱਟ ਜਿਵੇਂ ਕੱਟੇ ਜਾਂਦੇ ਨੇ। ਫਾਤਾ ਭਿਜੀਆਂ ਅੱਖਾਂ ਨਾਲ ਜਾਲੀ ਤੋਂ ਪਾਸੇ ਹਟ ਗਈ। ਅੰਦਰੋਂ ਕਈ ਹੋਰ ਕੈਦੀ ਵੀ ਜਾਲੀ ਤੋਂ ਪਰਾਂ ਹਟ ਗਏ। ਫਾਤਾ ਨੂੰ ਮਗਰੋਂ ਖਿਆਲ ਆਇਆ, ਇਹ ਤੇ ਦੱਸਿਆ ਹੀ ਨਹੀਂ, ਮਲਕ ਰਿਆਜ਼ ਇਸ ਮਹੀਨੇ ਕੋਈ ਦਾਣਾ ਜਾਂ ਖਰਚਾ ਨਹੀਂ ਦਿੱਤਾ। ਉਸ ਪਰਤ ਕੇ ਜਾਲੀ ਵੱਲ ਵੇਖਿਆ, ਉੱਥੇ ਤੇ ਕੋਈ ਵੀ ਨਹੀਂ ਸੀ। ਇੱਕ ਲੰਮਾ ਸਾਹ ਭਰ ਕੇ ਧਰਤੀ ਕੱਛਦੀ ਸੜਕ ਟੁਰ ਪਈ। ਪਰ ਉਹਨੂੰ ਜੀਰੇ ਦਾ ਇਤਮਾਨਾਨ ਤੇ ਹੌਸਲਾ ਵੇਖ ਕੇ ਤਸੱਲੀ ਵੀ ਹੋਈ ਕਿ ਚਲੋ ਜੇਲ੍ਹ ਭੋਗਣ ਨਾਲ ਜੀਰੇ ਵਿੱਚ ਕੁਝ ਹਿੰਮਤ ਤਾਂ ਪੈਦਾ ਹੋਈ। 1.5 ਸਾਲ ਦੀ ਸਜ਼ਾ ਕਿਹੜੀ ਲੰਮੀ ਸਜ਼ਾ ਹੈ, ਪਰ ਹੈ ਨਾਜਾਇਜ਼। ਜੀਰੇ ਨੂੰ ਕਿਸੇ ਹੱਕ ਲਈ ਉਮਰ ਕੈਦ ਵੀ ਕੱਟਣੀ ਪੈਂਦੀ ਤੇ ਮੈਂ ਚੁੱਪਚਾਪ ਜਰ ਲੈਂਦੀ ਤੇ ਸੀ ਵੀ ਨਾ ਕਰਦੀ, ਸਗੋਂ ਸਿਰ ਚੁੱਕ ਕੇ ਆਖਦੀ, ਸ਼ਾਬਾਸ਼ ਜੀਰਿਆ, ਤੂੰ ਮਰਦਾਂ ਵਾਲਾ ਕੰਮ ਕੀਤਾ। ਪਰ ਸ਼ੁਕਰ ਏ ਉਹਨੂੰ ਵੀ ਸਮਝ ਆ ਗਈ ਏ।